ਅੱਛਾ ਵੀ ਜੀ, ਦੀਵਾਰਾਂ ਵੀ ਵੈਸੇ ਛੋਟੀ ਇੱਟਾਂ ਦੀਆਂ ਬਣਾਈਆਂ ਗਈਆਂ ਤੇ ਇਹਦੇ ਵਿੱਚ ਜਿੱਦਾਂ ਕਿ ਪੁਰਾਣੀਆਂ ਦੀਵਾਰਾਂ ਕਹਿੰਦੇ ਬਣਾਉਂਦੇ ਆ ਚੂਨਾ ਗਾਰਾ ਤੇ ਹੋਰ ਕੁਝ ਦਾਲਾਂ ਦਾ ਮਿਕਸਚਰ ਵੀ ਯੂਜ਼ ਕਰਦੇ ਸੀ। ਇਹ 400 ਸਾਲ ਤੱਕ ਹਾਲੇ ਤੱਕ ਖੜੀਆਂ ਨੇ ਦੀਵਾਰਾਂ, ਬਗੈਰ ਸੀਮੈਂਟ ਤੋਂ, ਜੀ ਬਗੈਰ ਸਟੀਲ ਸਟਰਕਚਰ ਤੋਂ। ਲੇਕਿਨ ਤੁਸੀਂ ਮੇਰੇ ਕੋਲ ਇਹ ਸਵਾਲ ਨਹੀਂ ਪੁੱਛਿਆ ਕਿ ਮੈਂ ਤੁਹਾਨੂੰ ਕਿਹਾ ਮੈਂ ਤੁਹਾਨੂੰ 400 ਸਾਲ ਪਹਿਲੇ ਓਰੀਜਨਲ ਲੈਵਲ ਤੇ ਲੈ ਕੇ ਜਾ ਰਿਹਾ, ਉਹ ਮੈਂ ਤੁਹਾਨੂੰ ਕਿਉਂ ਕਿਹਾ ਹੈ। ਹਾਂਜੀ ਉਹ ਤੁਹਾਨੂੰ ਐਸੋ ਤਾਂ ਤੁਹਾਨੂੰ ਦੱਸਿਆ ਹੈ ਕਿ ਅੱਜ ਤੋਂ 15 ਸਾਲ ਪਹਿਲੇ ਅਗਰ 15 ਇਅਰਸ ਬੈਕ ਜਾਈਏ ਤੇ ਰੋਡ ਲੈਵਲ ਤੇ ਇਹ ਲੈਵਲ ਸੇਮ ਹੁੰਦਾ ਸੀ। ਅੱਛਾ ਇੱਧਰ ਸਾਰੀ ਸ਼ਾਪਸ ਹੁੰਦੀਆਂ ਸਨ, 53 ਇੰਕਰੋਚਮੈਂਟ ਸ਼ਾਪਸ ਸੀ ਜਿਹੜੀ ਸਾਡੀ ਅਥਾਰਟੀ ਨੇ ਤੋਂ ਰਿਮੂਵ ਕੀਤੀਆਂ। ਹਾਲਾਂਕਿ ਉਹ ਗਵਰਨਮੈਂਟ ਪ੍ਰਾਪਰਟੀਜ਼ ਤੇ ਬੈਠੇ ਸਨ, ਉਹ ਜੋ ਲੋਕ ਸਨ ਤੇ ਉਹਨਾਂ ਨੂੰ 10,000 ਰੁਪੀਸ ਪਰ ਸਕੁਅਰ ਫੀਟ ਤੋਂ ਹਿਸਾਬ ਤੋਂ ਕੰਪਨਸੇਟ ਕੀਤਾ ਗਿਆ। ਫਿਰ ਸ਼ਾਪਸ ਨੂੰ ਰਿਮੂਵ ਕੀਤਾ ਗਿਆ, ਡਿਗਿੰਗ ਕੀਤੀ ਗਈ ਔਰ 400 ਸਾਲ ਪਹਿਲੇ ਦਾ ਜਿਹੜਾ ਓਰੀਜਨਲ ਲੈਵਲ ਸੀ ਉਹਨੂੰ ਐਕਸਕੇਵੇਟ ਕੀਤਾ ਗਿਆ। ਅੱਛਾ ਉਸ ਤੋਂ ਬਾਅਦ ਸ਼ਾਹੀ ਇਮਾਮ ਦਾ ਮੇਨ ਦਰਵਾਜ਼ਾ ਜਿਹੜਾ ਵੇ ਉਹਨੂੰ ਇਸ ਜ਼ਮੀਨ ਦੇ ਵਿੱਚੋਂ ਮੀਨਸ ਕਿ ਨਿਕਾਲਿਆ ਗਿਆ। ਅੱਛਾ ਮਤਲਬ ਤੁਹਾਡੇ ਕਹਿੰਦੇ ਮਸੀ ਜਿਹੜੀਆਂ ਇੱਟਾਂ ਅਸੀਂ ਥੱਲੇ ਲੱਗੀਆਂ ਦੇਖ ਰਹੇ ਹਾਂ ਇਹ ਇਸੇ ਹਾਲਤ 'ਚ ਮੌਜੂਦ ਸਨ, ਪਰ ਇਹਨਾਂ ਨੂੰ ਲੈਵਲ ਉੱਚਾ ਸੀਗਾ ਜ਼ਮੀਨ ਦਾ। ਸਰ ਲੈਵਲ ਉੱਚਾ ਹੋ ਗਿਆ ਸੀ, ਲੇਕਿਨ ਇਹ ਜਦੋਂ ਸਾਨੂੰ ਫਲੋਰ ਜਿਹੜਾ ਨਾ ਇਹ ਸਾਨੂੰ ਡਿਗਿੰਗ ਤੋਂ ਬਾਅਦ ਮਿਲਿਆ ਹੈ। ਕੁਛ ਇੱਟਾਂ ਅਸੀਂ ਆਪ ਲਗਾਈਆਂ ਨੇ, ਕੁਛ ਓਰੀਜਨਲ ਨੇ, ਲੇਕਿਨ ਉਸ ਤੋਂ ਇਲਾਵਾ ਇਹ ਸ਼ਾਹੀ ਇਮਾਮ ਦੀ ਗੱਲ ਕਰੀ ਤੇ ਇਹਨੂੰ 1634-35 ਦੇ ਵਿੱਚ ਵਜ਼ੀਰ ਖਾਨ ਨੇ ਬਿਲਡ ਕੀਤਾ ਗਿਆ ਸੀ, ਜਿਹੜਾ ਗਵਰਨਰ ਲਾਹੌਰ ਸੀ, ਜਿਹਦਾ ਟਾਈਮ ਪੀਰੀਅਡ ਆਫ ਸ਼ਾਹਜਹਾਨ, ਇਹਨੂੰ ਬਿਲਡ ਕੀਤਾ ਗਿਆ। ਤੇ ਆਓ ਤੁਹਾਨੂੰ ਦਿਖਾਈਏ ਤੁਹਾਨੂੰ। ਲਾਹੌਰ ਦਾ ਅੰਦਰੂਨੀ ਸ਼ਹਿਰ ਸਦੀਆਂ ਦੇ ਸੱਭਿਆਚਾਰ ਅਤੇ ਵਿਰਸੇ ਨੂੰ ਆਪਣੇ ਅੰਦਰ ਸਮੋਏ ਹੋਇਆ ਹੈ। ਇਹਨਾਂ ਯਾਦਗਾਰਾਂ ਵਿੱਚੋਂ ਇੱਕ ਸ਼ਾਨਦਾਰ ਤੇ ਸੁੰਦਰ ਯਾਦਗਾਰ ਸ਼ਾਹੀ ਹਮਾਮ ਹੈ। ਸ਼ਾਹੀ ਹਮਾਮ ਨੂੰ ਵਜ਼ੀਰ ਖਾਨ ਹਮਾਮ ਵੀ ਆਖਿਆ ਜਾਂਦਾ ਹੈ। ਇਹ ਸ਼ਾਹੀ ਹਮਾਮ ਦਿੱਲੀ ਗੇਟ ਦੇ ਅੰਦਰ ਕੁਝ ਫਾਸਲਿਆਂ ਤੇ ਸਥਿਤ ਹੈ। ਸ਼ਾਹੀ ਹਮਾਮ ਇਕੱਲੇ ਇੱਕ ਨਹਾਉਣ ਦੀ ਥਾਂ ਹੀ ਨਹੀਂ ਬਲਕਿ ਸਮਾਜਿਕ ਅਤੇ ਸੱਭਿਆਚਾਰਿਕ ਕੇਂਦਰ ਸੀ, ਹੈਲਥ ਸੈਂਟਰ ਸੀ ਜਿੱਥੇ ਲੋਕ ਆਪਸੀ ਮੇਲ ਜੋਲ ਅਤੇ ਗੱਲਾਂ ਬਾਤਾਂ ਕਰਦੇ ਸਨ ਔਰ ਬਹੁਤ ਸਾਰੇ ਕਾਰੋਬਾਰੀ ਵਪਾਰਿਕ ਗੱਲਾਂ ਵੀ ਇੱਥੇ ਹੁੰਦੀਆਂ ਸਨ ਔਰ ਆਪਸੀ ਰਿਸ਼ਤੇ ਨੂੰ ਤਾਜ਼ਾ ਕੀਤਾ ਜਾਂਦਾ ਸੀ। ਅੱਜ ਦੇ ਸਪਾ ਸੈਂਟਰ ਅਤੇ ਹੈਲਥ ਕਲੱਬ ਸੈਂਟਰ ਇਸੇ ਹੀ ਚੀਜ਼ ਦੀ ਨਿਸ਼ਾਨੀ ਹਨ, ਪਰ ਇਸ ਚੀਜ਼ ਦੀ ਅਸਲ ਨੀਂਹ ਇਹ ਸ਼ਾਹੀ ਹਮਾਮ ਹੈ। ਇਹ ਅਸੀਂ ਕਿਸ ਥਾਂ ਦੇ ਉੱਤੇ ਮੌਜੂਦ ਹਾਂ, ਸ਼ਾਹੀ ਹਮਾਮ ਦਾ ਇਹ ਖਾਨਾ ਕਿਸ ਚੀਜ਼ ਵਾਸਤੇ ਵਰਤਿਆ ਜਾਂਦਾ ਸੀ, ਇਹਦੀ ਕੀ ਇੰਪੋਰਟੈਂਸ ਇਤਿਹਾਸ ਦੇ ਵਿੱਚ ਸਾਨੂੰ ਦੱਸਣਾ। ਸਰ ਇਸ ਤਰ੍ਹਾਂ ਹੈਗਾ ਕਿ ਅਸੀਂ ਨਾ ਇਸ ਠੰਡੇ ਪਾਣੀ ਦੇ ਮੇਨ ਹਮਾਮ ਦੇ ਵਿੱਚ ਹੈਗੇ ਹਾਂ। 400 ਸਾਲ ਪਹਿਲੇ ਜਿਹੜੇ ਸ਼ਾਹੀ ਮਹਿਮਾਨ ਆਉਂਦੇ ਸਨ ਉਹ ਸਭ ਤੋਂ ਪਹਿਲੇ ਦਖਲਦਾਰ ਨੂੰ ਮਿਲਦੇ ਸਨ। ਇਸ ਸ਼ਾਹੀ ਹਮਾਮ ਦਾ ਇੱਕ ਦਖਲਦਾਰ ਹੁੰਦਾ ਸੀ ਜਿਹੜਾ ਅੱਜ ਦੇ ਟਾਈਮ ਤੇ ਰਿਸੈਪਸ਼ਨਿਸਟ ਕਹਿਲਾਉਂਦਾ ਹੈ। ਉਹਦੇ ਕੋਲ ਤਹਿਮਤ ਟਾਵਲ ਜਿਸ ਨੂੰ ਲਪੇਟਣ ਵਾਸਤੇ ਲੈਂਦੇ ਸਨ। ਇਸ ਵੇਟਿੰਗ ਏਰੀਆ 'ਚ ਵੇਟ ਕਰਦੇ ਸਨ। ਇਹਦੇ ਨਾਲ ਚੇਂਜਿੰਗ ਰੂਮ ਹੁੰਦਾ ਸੀ, ਚੇਂਜਿੰਗ ਰੂਮ 'ਚ ਚੇਂਜ ਕਰਕੇ ਉਹ ਸ਼ਾਹੀ ਹਮਾਮ 'ਚ ਬਾਥ ਲੈਂਦੇ ਸਨ। ਇਸ ਸ਼ਾਹੀ ਹਮਾਮ ਦੇ ਵਿੱਚ 21 ਬਾਥ ਹੁੰਦੇ ਸਨ, ਜਿਹਦੇ ਵਿੱਚ 8 ਫੋਰਟ ਦੇ, 8 ਕੋਲ ਦੇ ਔਰ 5 ਜਿਹੜੇ ਸਨ ਸਟੀਮ ਬਾਥ ਸਨ। ਕਿ 400 ਸਾਲ ਪਹਿਲੇ ਜਿਹੜੀ ਰਾਇਲ ਫੈਸਿਲਿਟੀ ਫॉर द ਰਾਇਲ ਗੈਸਟ ਹੁੰਦੀ ਸੀ ਉਹ ਸਵਾਨਾ ਜਕੂਜ਼ੀ ਸੇ ਸਪਾਸ ਹੁੰਦੇ ਸਨ ਸ਼ਾਹੀ ਹਮਾਮ 'ਚ। ਅੱਛਾ ਬਹੁਤ ਵਧੀਆ। ਅੱਛਾ ਵੀਰ ਜੀ ਇਹ ਤੇ ਤੁਸੀਂ ਇਹ ਬੇਸਿਕਲੀ ਮਰਦਾਨਾ ਹਮਾਮ ਹੈ ਤੇ ਜਨਾਨਾ ਹਮਾਮ ਵਾਸਤੇ ਵੀ ਯੂਜ਼ ਹੁੰਦੇ ਸਨ? ਸਰ ਬਿਲਕੁਲ ਹੁੰਦੇ ਸਨ ਕਿ ਵੀਕ ਦੇ ਜਿਹੜੇ 7 ਡੇਜ਼ ਹੁੰਦੇ ਸਨ, 3 ਡੇਜ਼ ਫॉर ਰਾਇਲ ਗੈਸਟ, 3 ਡੇਜ਼ ਫॉर ਰਾਇਲ ਲੇਡੀਜ਼। ਤੇ ਜੋ ਲੇਡੀਜ਼ ਦੇ ਡੇ ਹੁੰਦੇ ਸਨ ਉਹ ਡਿਫਰੈਂਟ ਹੁੰਦੇ ਸਨ ਔਰ ਉਹ ਲੇਡੀਜ਼ ਵਾਸਤੇ ਜਿਹੜਾ ਨਾ ਉਹ ਡੇ ਕੇਅਰ ਏਰੀਆ ਦੀ ਫੈਸਿਲਿਟੀਜ਼ ਹੁੰਦੀ, ਜਿਹੜੀ ਲੇਡੀਜ਼ ਬੇਬੀ ਸਾਥ ਲੈ ਕੇ ਆਉਂਦੇ, ਬੱਚੇ ਨਾਲ ਲੈਂਦੇ, ਉਹਨਾਂ ਡੇ ਕੇਅਰ ਫੈਸਿਲਿਟੀ ਛੋੜ ਖੁਦ ਉੱਥੇ ਸ਼ਾਵਰ ਲੈਂਦੇ ਸਨ। ਅਲੀ ਭਾਈ ਬਹੁਤ ਸੋਹਣਾ ਤੁਸੀਂ ਗਾਈਡ ਕਰ ਰਹੇ ਹੋ ਸਾਨੂੰ। ਇਸ ਪੂਲ ਏਰੀਆ ਦੇ ਬਾਰੇ ਵੀ ਤੁਸੀਂ ਬਹੁਤ ਅੱਛਾ ਚਾਨਣ ਪਾਇਆ ਕਿ ਇਤਿਹਾਸ ਦੇ ਵਿੱਚ ਇੱਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਸਨ ਔਰ ਇਹ ਬੇਸਿਕਲੀ ਵੇਟਿੰਗ ਏਰੀਆ ਜਿੱਥੋਂ ਅਸੀਂ ਲੰਘ ਰਹੇ ਹਾਂ। ਇਹ ਵੇਟਿੰਗ ਏਰੀਆ ਹੁੰਦਾ ਸੀ। ਹੁਣ ਜਿਸ ਏਰੀਆ 'ਚ ਐਂਟਰ ਹੋਵਾਂਗੇ ਚੇਂਜਿੰਗ ਰੂਮ ਹੁੰਦਾ ਸੀ। ਅੱਛਾ ਇਹਦੀਆਂ ਦੇਖੋ ਨਾ ਇਮਾਰਤਾਂ ਦੀ ਕਿੰਨੀ ਖੂਬਸੂਰਤ ਨਫਾਸਤ ਦੇ ਨਾਲ ਇੱਕ ਸਿਮਟਰੀ ਦੇ ਨਾਲ ਨਾ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਨਾ, ਬਹੁਤ ਖੂਬਸੂਰਤ। ਅਸੀਂ ਘੁੰਮ ਕੇ ਫਿਰ ਉਸੇ ਹੀ ਪੂਲ ਏਰੀਆ ਦੇ ਵਿੱਚ ਆਏ। ਪੂਲ ਏਰੀਆ 'ਚ ਆ ਗਏ ਸੀ। ਅੱਛਾ ਵੀ ਆਪਾਂ ਇੱਕ ਹੋਰ ਚੀਜ਼ ਦੇਖ ਰਹੇ ਹਾਂ ਕਿ ਇਹਦੇ ਵਿੱਚ ਰੈੱਡ ਕਲਰ ਫਰੈਸਕੋ ਪੇਂਟਿੰਗ ਰੈੱਡ ਕਲਰ ਤੇ ਹੋਰ ਗ੍ਰੀਨ ਕਲਰ ਦੇ ਵਿੱਚ ਕੀਤੀ ਗਈ ਹੈ। ਉਸ ਤੋਂ ਇਲਾਵਾ ਚਿੱਟੇ ਪੱਥਰ ਦਾ ਯੂਜ਼ ਹੋਇਆ ਕਿਉਂਕਿ ਆਪਾਂ ਸੁਣਿਆ ਸੀ ਕਿ ਸ਼ਾਹਜਹਾਂ ਉਹ ਚਿੱਟੇ ਮਾਰਬਲ ਨੂੰ ਜ਼ਿਆਦਾ ਲਾਈਕ ਕਰਦਾ ਸੀ। ਬਿਲਕੁਲ ਇਸ ਕਰਕੇ। ਔਰ ਇਹ ਜਿਹੜੀ ਪੇਂਟਿੰਗ ਅਸੀਂ ਦੇਖ ਰਹੇ ਹਾਂ ਉਹੀ ਆਰਗੈਨਿਕ ਕਲਰ ਫਰੈਸਕੋ ਪੇਂਟਿੰਗ ਹੈ ਕਿ ਕੋਈ ਡਿਫਰੈਂਟ ਚੀਜ਼ ਹੈਗੀ? ਸਰ ਬੇਸਿਕਲੀ ਅਭੀ ਤੱਕ ਤੇ ਉਹੀ ਨੇ। ਠੀਕ ਹੈ। ਅਸੀਂ ਸਿਰਫ ਰੀਟੱਚ ਥੋੜਾ ਕੀਤਾ ਹੋਵੇ, ਲੇਕਿਨ ਅਸੀਂ ਇਹਨਾਂ ਨੂੰ ਪ੍ਰੀਜ਼ਰਵਡ ਕੀਤਾ, ਰਿਸਟੋਰ ਨਹੀਂ ਕੀਤਾ। ਬਹੁਤ ਵਧੀਆ। ਇਹ ਜਿੰਨੀ ਵੀ ਪੇਂਟਿੰਗਸ ਤੁਸੀਂ ਦੇਖ ਰਹੇ ਹੋ ਜੀ ਇਹਨਾਂ ਨੂੰ ਅਸੀਂ ਪ੍ਰੀਜ਼ਰਵਡ ਕੀਤਾ, ਰਿਸਟੋਰ ਨਹੀਂ ਕੀਤਾ। ਅੱਛਾ ਅਲੀ ਭਾਈ ਮੈਂ ਇੱਧਰ ਵੀ ਆਪਣੇ ਕੁਝ ਚੀਜ਼ਾਂ ਦੇਖ ਰਿਹਾ ਔਰ ਇੱਧਰ ਵੀ ਇਹ ਇਸੇ ਜਗ੍ਹਾ ਦੇ ਨਾਲ ਸੰਬੰਧਿਤ ਨੇ ਜਾਂ ਇਹਨਾਂ ਨੂੰ ਇੱਥੇ ਖੂਬਸੂਰਤੀ ਦੀ ਖਾਤਰ ਇਹਦੀ ਨੁਮਾਇਸ਼ ਕੀਤੀ ਗਈ ਹੈ ਇੱਥੇ? ਨਹੀਂ ਬੇਸਿਕਲੀ ਇਹ ਇੱਥੋਂ ਦੇ ਹੀ ਪਲੇਸਿਸ ਨੇ, ਜਿੰਨੇ ਵੀ ਆਰਟੀਫੈਕਟਸ ਨੇ ਸਾਨੂੰ ਇੱਥੇ ਮਿਲੇ ਨੇ। ਅੱਛਾ
ਬਹੁਤ ਵਧੀਆ। ਤੇ ਇਹਨਾਂ ਦੀ ਕੀ ਕੁਝ ਥੋੜਾ ਬਹੁਤਾ ਇਤਿਹਾਸ ਦੇ ਬਾਰੇ ਇਹਨਾਂ ਚੀਜ਼ਾਂ ਦੇ ਅਗਰ ਤੁਸੀਂ ਦੱਸਣਾ ਚਾਹੋ। ਇਸ ਬੇਸਿਕਲੀ ਇਹ ਉਹ ਚੀਜ਼ਾਂ ਨੇ ਜਦੋਂ ਲੇਡੀਜ਼ ਡੇ ਹੁੰਦੇ ਸਨ ਨਾ ਤੇ ਚੀਜ਼ਾਂ ਇਸਤੇਮਾਲ ਹੁੰਦੀਆਂ ਸਨ, ਔਰ ਖਾਸ ਤੌਰ ਤੇ ਜਦੋਂ ਡੇ ਕੇਅਰ ਏਰੀਆ ਫੈਸਿਲਿਟੀਜ਼ ਹੁੰਦੀ ਤੇ ਇਹਦੇ 'ਚ ਦੇਖੋ ਤੁਹਾਨੂੰ ਕੁਝ ਟੋਇਜ਼ ਮਿਲਦੇ ਨੇ, ਕੁਝ ਜ਼ਰੂਰਤ ਜ਼ਿੰਦਗੀ ਦੀ ਚੀਜ਼ਾਂ ਮਿਲਦੀਆਂ, ਕੁਝ ਆਇਲ ਲੈਂਪਸ ਮਿਲਦੇ ਨੇ। ਤੇ ਉਸ ਟਾਈਮ ਤੇ ਯੂਜ਼ ਹੁੰਦੇ ਜਿਹੜੇ ਲੇਡੀਜ਼ ਬੇਬੀ ਸਾਥ ਲੈ ਕੇ ਆਉਂਦੇ ਨੇ, ਉਹਨਾਂ ਨੂੰ ਡੇ ਕੇਅਰ ਫੈਸਿਲਿਟੀ ਛੋੜਦੇ ਸਨ ਤੇ ਉੱਥੇ ਉਹ ਟੋਇਜ਼ ਨਾਲ ਉਹ ਖੇਲਦੇ ਸਨ। ਉਹ ਟੋਇਜ਼ ਵੀ ਸਾਨੂੰ ਇੱਥੋਂ ਮਿਲੇ ਕਿਉਂਕਿ ਪਹਿਲਾ ਜਿਹੜਾ ਪੀਰੀਅਡ ਸੀ ਇਸ ਹਮਾਮ ਦਾ ਉਹ ਸੀ ਮੁਗਲ, ਕਿਉਂਕਿ ਮੁਗਲਾਂ ਨੇ ਇਹਨੂੰ ਬਣਾਇਆ, ਸ਼ਾਹਜਹਾਂ ਦੇ ਜ਼ਮਾਨੇ 'ਚ ਬਣਿਆ। ਸੈਕਿੰਡ ਟਾਈਮ ਆਇਆ ਸਿੱਖ ਟਾਈਮ ਤੇ ਉਸ ਟਾਈਮ ਤੇ ਇਹਨੂੰ ਇਸਤੇਮਾਲ ਨਹੀਂ ਕੀਤਾ ਗਿਆ ਤੇ ਕਾਫੀ ਖਸਤਾ ਹਾਲ ਹੋ ਗਿਆ ਸੀ। ਫਿਰ ਥਰਡ ਟਾਈਮ ਤੇ ਬ੍ਰਿਟਿਸ਼ ਟਾਈਮ ਆਇਆ ਤੇ ਈਸਟ ਇੰਡੀਆ ਕੰਪਨੀ ਦਾ ਟਾਈਮ, ਤਾਂ ਉਸ ਵੇਲੇ ਇਸ ਹਮਾਮ ਨੂੰ ਬੰਦ ਕਰ ਦਿੱਤਾ ਗਿਆ। ਫਿਰ ਆਫਟਰ ਬ੍ਰਿਟਿਸ਼ਰ ਇਹ ਬਿਲਡਿੰਗ ਜੋ ਹੈਗੀ ਹੈ ਇਹ 150 ਈਅਰਸ ਗਵਰਨਮੈਂਟ ਆਫਿਸਿਸ, ਪ੍ਰਾਇਮਰੀ ਸਕੂਲਸ ਔਰ ਵੋਕੇਸ਼ਨਲ ਇੰਸਟੀਟਿਊਟ ਦੇ ਤੌਰ ਤੇ ਯੂਜ਼ ਕੀ ਗਈ। ਡੈਲੀਗੇਟ ਬਿਲਡਿੰਗ ਗਰਲਜ਼ ਹਾਈ ਸਕੂਲ ਹੁੰਦਾ ਸੀ, ਇੱਥੇ ਬॉयਜ਼ ਹਾਈ ਸਕੂਲ ਹੁੰਦਾ ਸੀ। ਅਸੀਂ ਹੁਣ ਇਸ ਗੱਲ ਕਰੀਏ ਤੇ ਇਹ ਕੋਲਡ ਵਾਟਰਫਾਲ ਹੁੰਦਾ ਸੀ ਜੀ। ਹਿਡਨ ਚੈਨਲ ਦੇ ਜ਼ਰੀਏ ਚ ਵਾਟਰ ਦੀ ਸਪਲਾਈ ਆਉਂਦੀ ਸੀ। ਉਹਨੇ ਤਸਵੀਰ ਨੂੰ ਦੇਖੋ ਤੇ ਇਹ ਰਾਇਲ ਗੈਸਟ ਸ਼ਾਵਰ ਲੈ ਰਿਹਾ ਤੇ ਟੂ ਹਮਾਮੀ ਨੂੰ ਸ਼ਾਵਰ ਦੇ ਰਹੇ ਨੇ। ਬਹੁਤ ਵਧੀਆ ਜੀ, ਕਿਉਂਕਿ ਨਾਲ ਨਾਲ ਮੈਂ ਕਿਹਾ ਤੁਹਾਨੂੰ ਦੱਸਦੇ ਰਹੀਏ ਕਿ ਜਿਹੜੀਆਂ ਫੈਸਿਲਿਟੀਜ਼ ਹੁੰਦੀਆਂ ਸਨ। ਫਿਰ ਉਸ ਤੋਂ ਬਾਅਦ ਸਰ ਇਹ ਹੋਇਆ ਕਿ 1991 ਦੇ ਵਿੱਚ ਇਸ ਬਿਲਡਿੰਗ ਨੂੰ ਵਰਲਡ ਬੈਂਕ ਹੈਰੀਟੇਜ ਪ੍ਰੋਗਰਾਮ 'ਚ ਯੂਜ਼ ਕੀਤਾ ਗਿਆ ਤੇ ਇਹਨੂੰ ਟੂਰਿਸਟ ਇਨਫੋਰਮੇਸ਼ਨ ਸੈਂਟਰ ਬਣਾ ਦਿੱਤਾ ਗਿਆ। ਫਿਰ ਜਿਹੜਾ ਲਾਸਟ ਪ੍ਰੋਜੈਕਟ ਸੀ 2013 ਦਾ, ਉਹਦੇ ਵਿੱਚ ਵਾਲ ਸਿਟੀ ਆਫ ਲਾਹੌਰ ਅਥਾਰਟੀ, ਆਗਾ ਖਾਨ ਕਲਚਰ ਫॉर ਪਾਕਿਸਤਾਨ ਔਰ ਫੰਡਡ ਬਾय ਦਿਸ ਬਿਲਡਿੰਗ ਦਾ ਸ਼ਾਹੀ ਹਮਾਮ ਫॉर ਨੋਰਵੇਜੀਅਨ ਗਵਰਨਮੈਂਟ। ਜਿਸ ਤਰ੍ਹਾਂ ਅਸੀਂ ਟੂਰ ਦਾ ਸਟਾਰਟ ਕੀਤਾ ਸੀ ਹਮਾਮ ਦਾ, ਤਾਂ ਅਸੀਂ ਸਰਦ ਖਾਣਾ ਜੀ, ਇਹ ਹੁਣ ਆ ਗਿਆ ਗਰਮ ਖਾਣਾ। 400 ਸਾਲ ਪਹਿਲੇ ਜਿਹੜੇ ਮਹਿਮਾਨ ਆਉਂਦੇ ਸਨ ਉਹ ਸਭ ਤੋਂ ਪਹਿਲੇ ਸਵਾਨਾ ਬਾਥ ਯੂਜ਼ ਕਰਦੇ ਸਨ, ਫਿਰ ਸਪਾ ਯੂਜ਼ ਕਰਦੇ ਸਨ, ਫਿਰ ਵਾਰਮ ਜਕੂਜ਼ੀ ਯੂਜ਼ ਕਰਦੇ ਸਨ, ਫਿਰ ਇੱਥੇ ਹੌਟ ਵਾਟਰ ਪੂਲ ਹੁੰਦਾ ਸੀ ਏਰੀਆ, ਉਹ ਯੂਜ਼ ਕਰਦੇ ਸਨ। ਅਗਰ ਤੁਸੀਂ ਨੀਚੇ ਵਾਲਾ ਏਰੀਆ ਦੇਖੋ ਤਾਂ ਇਸ ਏਰੀਆ ਨੂੰ ਹਾਈਪਰ ਕਾਸਟ ਸਿਸਟਮ ਕਿਹਾ ਜਾਂਦਾ ਹੈ ਕਿ 400 ਸਾਲ ਪਹਿਲੇ ਇਸ ਏਰੀਆ 'ਚ ਨਾ ਤਾਂ ਪਾਣੀ ਹੁੰਦਾ ਸੀ ਨਾ ਹੀ ਅੱਗ ਜਲਦੀ ਸੀ, ਪਰ ਇਹ ਏਰੀਆ ਗਰਮ ਹੁੰਦਾ ਸੀ। ਉਹ ਗਰਮ ਕਿਵੇਂ ਹੁੰਦਾ ਸੀ? ਕਿਉਂਕਿ ਇਸ ਦੀਵਾਰ ਦੇ ਬੈਕ ਸਾਈਡ ਤੇ ਫਰਨਸਿਸ ਹੁੰਦੀ ਸੀ। ਉਨ ਫਰਨਸਿਸ 'ਚ ਕੋਇਲੇ ਦੇ ਜ਼ਰੀਏ ਅੱਗ ਜਲਾਈ ਜਾਂਦੀ ਸੀ। ਉਹਦਾ ਜੋ ਹੀਟਿੰਗ ਸਿਸਟਮ ਹੈ ਉਹ ਇਨ ਟਨਲਾਂ 'ਚ ਐਂਟਰ ਹੋ ਕੇ ਪੂਰੇ ਏਰੀਆ ਨੂੰ ਗਰਮ ਕਰਦਾ। ਜਿੱਦਾਂ ਫਸਟ ਯੂਜ਼ ਫॉर ਦਾ ਸਵਾਨਾ, ਸੈਕਿੰਡ ਸਪਾ, ਥਰਡ ਵਾਰਮ ਜਕੂਜ਼ੀ ਐਂਡ ਫੋਰਥ ਦਾ ਹੌਟ ਵਾਟਰ ਪੂਲ ਏਰੀਆ। ਪਿੱਛੋਂ ਲੰਘ ਕੇ ਆਏ ਆ ਉਸ ਸਾਈਡ ਦੀ ਹੈ ਕਿ ਜੇ ਜਿੱਥੇ ਮੌਜੂਦ ਆ ਇਹਦੀ? ਜਿੱਥੇ ਅਸੀਂ ਮੌਜੂਦ ਹਾਂ ਉਸ ਸਾਈਡ ਦੀ, ਇਸ ਜਗ੍ਹਾ ਦੀ ਹੈ, ਕਿਉਂਕਿ ਇਹ ਸੀ ਸਵਾਨਾ ਬਾਥ ਏਰੀਆ। ਉਹ ਹੁੰਦਾ ਐਸੀ ਕਿ ਉਹ ਪਹਿਲੇ ਸਵਾਨਾ ਯੂਜ਼ ਕਰਦੇ ਸਨ, ਉਹਨਾਂ ਨੂੰ ਪਸੀਨਾ ਉਹਨਾਂ ਦੇ ਮਸਾਮ ਓਪਨ ਹੋ ਜਾਂਦੇ ਸਨ। ਸੈਕਿੰਡ ਪਾਰਟ ਸਪਾ ਏਰੀਆ ਦਾ ਸੀ। ਆਓ ਤੁਹਾਨੂੰ ਸਪਾ ਏਰੀਆ ਦਿਖਾਉਂਦੇ ਹਾਂ। ਵਾਰਮ ਜਕੂਜ਼ੀ ਹੁੰਦੀ ਸੀ ਔਰ ਵਾਰਮ ਜਕੂਜ਼ੀ ਤੋਂ ਬਾਅਦ ਉਹ ਹੌਟ ਵਾਟਰ ਪੂਲ 'ਚ ਬਾਥ ਲੈਂਦੇ ਸਨ। ਅੱਛਾ ਵੀਰ ਜੀ, ਆਪਾਂ ਸਪਾ ਏਰੀਆ ਦੇਖਿਆ, ਹੁਣ ਆਪਾਂ ਸਪਾ ਏਰੀਆ ਤੋਂ ਬਾਅਦ ਕਿਹੜੀ ਸਾਈਡ ਵੱਲ ਜਾ ਰਹੇ ਹਾਂ? ਸ਼ਾਹੀ ਹਮਾਮ ਦੀ ਜਿਹੜੀ ਜਿੱਥੇ ਤੁਸੀਂ ਦੱਸਿਆ ਕਿ ਸਪਾ ਏਰੀਆ ਦੇ ਵਿੱਚ ਹੀਟ ਹੁੰਦੀ ਸੀ ਜੀ ਤੇ ਫਰਨਸ ਵਗੈਰਾ, ਉਸ ਸਾਈਡ ਵੱਲ ਜਾ ਰਹੇ ਹਾਂ। ਹੁਣ ਲੈ ਕੇ ਜਿਸ ਜਗ੍ਹਾ ਤੇ ਜਾ ਰਹੇ ਹਾਂ ਉਹ ਹੈਗਾ ਇਸ ਹਮਾਮ ਦਾ ਫਰਨਸਿਸ ਵਾਲਾ ਏਰੀਆ, ਜਿੱਥੇ ਸਟੀਮ ਨੂੰ ਜਨਰੇਟ ਕੀਤਾ ਜਾਂਦਾ ਸੀ ਔਰ ਉੱਥੋਂ ਜਿਹੜਾ ਵੇ ਵਾਟਰ ਸਪਲਾਈ ਚੈਨਲ ਵੀ ਉੱਥੋਂ ਸਟਾਰਟ ਹੁੰਦੀ ਸੀ ਔਰ ਸਟੀਮ ਜਿਹੜੀ ਹੈ ਉੱਧਰੋਂ ਇਹ ਅੰਡਰਗਰਾਊਂਡ ਜਿਹੜੇ ਚੈਨਲ ਸਨ ਇਹਨਾਂ ਤੋਂ ਹੋ ਕੇ ਸਵਾਨਾ, ਜਕੂਜ਼ੀ ਤੇ ਸਪਾਸ ਵਾਸਤੇ ਯੂਜ਼ ਕੀਤੀ ਜਾਂਦੀ ਸੀ। ਜੈਸੇ ਕਿ ਹੁਣ ਤੁਹਾਨੂੰ ਇਹ ਫਰਨਸਿਸ ਵਾਲਾ ਏਰੀਆ ਆ ਗਿਆ ਤੁਹਾਡੇ ਬਿਲਕੁਲ ਸਾਡੇ ਲੈਫਟ ਸਾਈਡ 'ਤੇ ਹੈਗਾ ਵੇ। ਇਹ 3 ਫਰਨਸਿਸ ਨੇ ਜਿਨ੍ਹਾਂ ਦੇ ਵਿੱਚ ਕੋਇਲੇ ਦੇ ਜ਼ਰੀਏ ਅੱਗ ਜਲਾਈ ਜਾਂਦੀ ਸੀ। ਇਹਨਾਂ ਦੇ ਉੱਤੇ ਵਾਟਰ ਟੈਂਕ ਹੁੰਦੇ ਸਨ, ਉਹ ਅੱਗ ਦੀ ਹਰਾਰਤ ਟੈਂਕ ਵਾਲੇ ਪਾਣੀ ਨੂੰ ਗਰਮ ਕਰ ਦਿੰਦੀ ਸੀ। ਉਹਨਾਂ ਦਾ ਹੀਟਿੰਗ ਸਿਸਟਮ ਇਸੇ ਤਰ੍ਹਾਂ ਥਰੂ ਅੰਡਰਗਰਾਊਂਡ ਚੈਨਲ ਸਵਾਨਾ, ਜਕੂਜ਼ੀ ਤੇ ਸਪਾ ਵਾਸਤੇ ਯੂਜ਼ ਕੀਤਾ ਜਾਂਦਾ ਸੀ। ਬਾਕੀ ਹੁਣ ਅਸੀਂ ਤੁਹਾਨੂੰ ਜਿਹੜਾ ਨਾ ਇਸ ਹਮਾਮ ਵਾਲੇ ਏਰੀਆ 'ਚੋਂ ਵਾਪਸ ਅਸੀਂ ਆ ਗਏ ਹਾਂ ਸ਼ਾਹੀ ਤਖਤ ਰੈਸਟੋਰੈਂਟ ਦੇ ਵਿੱਚ। ਤੇ ਤੁਹਾਨੂੰ ਸ਼ਾਹੀ ਹਮਾਮ ਕਿਹਦਾ ਲੱਗਾ? ਹਾਂਜੀ, ਬਹੁਤ ਵਧੀਆ। ਇਦਾਂ ਲੱਗ ਰਿਹਾ ਜਿਵੇਂ ਇੱਕ ਨਵੀਂ ਦੁਨੀਆ ਦੇਖ ਕੇ ਤੇ ਬਾਹਰ ਇੱਕ ਨਵੀਂ ਦੁਨੀਆ ਦੇ ਵਿੱਚ ਅਸੀਂ ਪੈਰ ਰੱਖਿਆ। ਬਹੁਤ ਸੋਹਣਾ ਤੁਸੀਂ ਸਾਨੂੰ ਗਾਈਡ ਕੀਤਾ ਅੰਦਰ ਦੀਆਂ ਚੀਜ਼ਾਂ ਦੇ ਬਾਰੇ, ਉਹ ਪੁਰਾਤਨ ਚੀਜ਼ਾਂ ਦੇ ਬਾਰੇ ਜਿਹੜੇ ਕਿ ਇਤਿਹਾਸ ਦੇ ਵਿੱਚ ਹੁੰਦੀਆਂ ਸਨ। ਉਸ ਤੋਂ ਬਾਅਦ ਇਹ ਖੂਬਸੂਰਤ ਏਰੀਆ ਦਿਖਾਇਆ ਜਿਹਨੂੰ ਤੁਸੀਂ ਸ਼ਾਹੀ ਤਖਤ ਦੇ ਨਾਮ ਨਾਲ ਜਾਣਿਆ ਜਾਂਦਾ। ਸ਼ਾਹੀ ਤਖਤ ਹਾਂਜੀ, ਸ਼ਾਹੀ ਤਖਤ ਦੇ ਨਾਲ। ਸੋ ਦਰਸ਼ਕੋ, ਤੁਸੀਂ ਦੇਖ ਰਹੇ ਹੋ ਕਿ ਕਿੰਨਾ ਸੋਹਣਾ ਸ਼ਾਹੀ ਹਮਾਮ ਦਾ ਵਿਜ਼ਿਟ ਹੈ। ਮੈਂ ਸਾਰਿਆਂ ਨੂੰ ਕਹਿਣਾ ਕਿ ਤੁਸੀਂ ਇੱਥੇ ਆਓ, ਇਸ ਜਗ੍ਹਾ ਨੂੰ ਵਿਜ਼ਿਟ ਕਰੋ, ਆਪਣੇ ਪੰਜਾਬੀ ਵਿਰਸੇ, ਆਪਣੇ ਪੁਰਾਤਨ ਵਿਰਸੇ ਦੇ ਨਾਲ ਜੁੜੋ, ਇਹਨਾਂ ਚੀਜ਼ਾਂ ਦੇ ਬਾਰੇ ਜਾਣੂ ਹੋਵੋ ਕਿ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਲਾਹੌਰ ਦੀ ਧਰਤੀ ਉੱਤੇ ਅੱਜ ਵੀ ਮੌਜੂਦ ਹੈ, ਜਿਨ੍ਹਾਂ ਨੂੰ ਗੌਰਮੈਂਟ ਨੇ ਸਾਨੂੰ ਪ੍ਰੀਜ਼ਰਵ ਕਰਕੇ ਰੱਖਿਆ ਹੈ।